व्यूअर्स वेलकम बैक ऑन प्रोग्राम सो व्यूज़ एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਖਾਲਸਾ ਸਾਜਨਾ ਦਿਵਸ ਜਿਹੜਾ ਪਾਕਿਸਤਾਨ ਵਿੱਚ ਚਲੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਪੰਜਾ ਸਾਹਿਬ हसन अबदाल ननकाना साहिब और करतारपुर साहिब विखे बड़ी धूमधाम नाल जिहड़ा मनाया जा रहा है। और इस मौके ननकाना साहिब के राय बुलार भट्टी पार्क विखे एक वाटर फिल्ट्रेशन प्लांट का उद्घाटन भी किया गया। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना। देखण सुनने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो 15 अगस्त 1947 की देश वंड तो पहला ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ ਇੱਕ ਪਾਰਟ ਰਿਹਾ ਕਿ ਵਿਸਾਖੀ ਦਾ ਦਿਨ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਦੇ ਵਿਖੇ ਹੀ ਬਹੁਤ ਵੱਡੇ ਪੈਮਾਨੇ ਤੇ ਮਨਾਇਆ ਜਾਂਦਾ ਸੀ। ਨਨਕਾਣਾ ਸਾਹਿਬ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹਨੂੰ ਨਨਕਾਣੇ ਦਾ ਮੇਲਾ ਵੀ ਕਰਕੇ ਲੋਕਾਂ ਵੱਲੋਂ ਕਿਹਾ ਜਾਂਦਾ ਸੀ, ਇਹ ਸੈਲੀਬ੍ਰੇਟ ਕੀਤਾ ਜਾਂਦਾ ਸੀ। ਪਰ ਵਿਸਾਖੀ ਜਿਹੜੀ ਹੈ ਉਹ ਪੰਜਾ ਸਾਹਿਬ ਹਸਨ ਅਬਦਾਲ ਹੀ। ਔਰ ਹੁਣ ਵੀ ਜਦੋਂ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਉਹਦੇ ਥੱਲੇ ਵੀ ਜਿਹੜੇ 4 ਜਥੇ ਮੰਨੇ ਗਏ ਕਿ 4 ਦਿਨ ਮਨਾਉਣ ਦੇ ਲਈ ਪਾਕਿਸਤਾਨ 'ਚ ਉਹਨਾਂ ਨੂੰ ਅਲਾਉ ਕੀਤਾ ਜਾਏਗਾ, ਉਹਨਾਂ ਦੇ ਵਿੱਚ ਇਹੀ ਸੀ ਕਿ ਨਵੰਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਔਰ ਅਪ੍ਰੈਲ 13 ਜਾਂ 14 ਜਿਹੜੀ ਵੇਰੀ ਕਰਦੀ ਰਹੀ, ਹੁਣ ਤਾਂ 14 ਅਪ੍ਰੈਲ ਫਿਕਸ ਹੈ। ਇਹ 1000 ਸਿੱਖਾਂ ਦਾ ਜਥਾ ਪੰਜਾ ਸਾਹਿਬ ਹਸਨ ਅਬਦਾਲ ਸਟੇਸ਼ਨ ਤੇ ਜਿਹੜਾ ਹੈ, ਹਸਨ ਅਬਦਾਲ ਉਸ ਟਾਊਨ ਦਾ ਵੀ ਨਾਂ ਹੈ। ਔਰ ਇਸੇ ਤਰ੍ਹਾਂ 500 ਸਿੱਖਾਂ ਦਾ ਜਥਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਔਰ 500 ਸਿੱਖਾਂ ਦਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਉਹਨਾਂ ਦੀ ਸਮਾਧ ਜਿਹੜੀ ਲਾਹੌਰ 'ਚ। ਸੋ ਹੁਣ ਕਿਉਂਕਿ ਜਦੋਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਹੜਾ ਕਿ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ। ਹੁਣ ਤਾਂ ਰਾਊਂਡ ਦਾ ਈਅਰ ਹੀ ਸਿੱਖ ਸੰਗਤਾਂ ਖਾਸ ਤੌਰ 'ਤੇ ਡਾਇਸਪੋਰਾ ਤੋਂ ਜਾਂਦੀਆਂ ਨੇ। ਜਿਹੜਾ ਕਰਤਾਰਪੁਰ ਸਾਹਿਬ ਤਾਂ ਰੋਜ਼ਾਨਾ ਹਾਲਾਂ ਕੋਵਿਡ ਦੇ ਚੱਲਦੇ ਆ ਬਹੁਤ ਸਾਰੀਆਂ ਪਾਬੰਦੀਆਂ ਰਹੀਆਂ ਨੇ। ਔਰ ਹੁਣ ਵੀ ਕਿਉਂਕਿ ਕੱਲ੍ਹ 14 ਅਪ੍ਰੈਲ ਦਾ ਦਿਨ ਹੈ, ਆਲਰੇਡੀ ਭਾਰਤ ਤੋਂ 1000 ਦੇ ਕਰੀਬ ਸਿੱਖਾਂ ਦਾ ਜਥਾ ਵੀ ਭਾਰਤ ਜਿਹੜਾ ਪਾਕਿਸਤਾਨ ਪਹੁੰਚਿਆ ਹੋਇਆ। ਔਰ ਅੱਜ ਉਹਨਾਂ ਨੇ ਜਿਹੜਾ ਪੰਜਾ ਸਾਹਿਬ 'ਚ ਮੁਕਾਮ ਹੀ ਨਹੀਂ ਤਾਂ ਪਿਛਲੇ ਦਿਨਾਂ ਦੇ ਆਏ ਹੋਏ ਨੇ। ਅੱਜ ਮੇਨ ਸਮਾਗਮ ਉੱਥੇ 14 ਦੀ ਸਵੇਰ ਹੈ ਸ਼ੁਰੂ ਹੋ ਚੁੱਕੇ ਨੇ। ਇਸੇ ਤਰ੍ਹਾਂ ਡਾਇਸਪੋਰਾ ਦੇ ਵਿੱਚੋਂ ਐਤਕੀ ਅਸੀਂ ਇਹ ਦੇਖਿਆ ਕਿ ਯੂਕੇ ਤੋਂ ਵੀ ਬਹੁਤ ਵੱਡਾ ਜਥਾ ਜਿਹੜਾ ਜਿਨ੍ਹਾਂ ਨੂੰ ਗੁਰਮਤ ਸੇਵਾ ਯੂਕੇ ਜਥਾ ਹੈ ਉਹ ਵੀ ਉੱਥੇ ਪਹੁੰਚਿਆ ਹੋਇਆ। ਔਰ ਉੱਥੇ ਪਹੁੰਚਣ ਤੋਂ ਪਹਿਲਾਂ ਪੰਜਾ ਸਾਹਿਬ ਪਿਛਲੇ ਕੱਲ੍ਹ ਦੀ ਇਹ ਖਬਰ ਸੀ ਕਿ ਜਿਵੇਂ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ ਤਾਂ ਬਹੁਤ ਵੱਡਾ ਜਿਹੜਾ ਇੱਕ ਉਹਨਾਂ ਦੇ ਪਿਆਰੇ ਜਾਂ ਉਹਨਾਂ ਦੇ ਸਿੱਖ ਦੇ ਤੌਰ ਦੇ ਉੱਤੇ ਜਿਨ੍ਹਾਂ ਦਾ ਨਾਂ ਆਉਂਦਾ ਰਾਏ ਬੁਲਾਰ ਭੱਟੀ, ਜਿਨ੍ਹਾਂ ਦਾ ਦੇ ਵਡੇਰਿਆਂ ਦਾ ਹੀ ਉਹ ਪਰਗਣਾ ਸੀ। ਉਹਨੂੰ ਕਹਿੰਦੇ ਹੀ ਜਿਹੜਾ ਹੈ ਉਹ ਤਲਵੰਡੀ ਸੀ। ਤਲਵੰਡੀ ਜਿਹੜਾ ਉਹ ਰਾਏ ਭੱਟੀ ਦੀ ਤਲਵੰਡੀ ਸੀ। ਰਾਏ ਬੁਲਾਰ ਉਸ ਵੇਲੇ ਜਿਹੜੇ ਉਸ ਪਰਗਣੇ ਦੇ ਮਾਲਕ ਸਨ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ, ਉਹਨਾਂ ਦੇ ਕੋਲ ਹੀ ਪਟਵਾਰੀ ਦੇ ਤੌਰ ਦੇ ਉੱਤੇ ਨੌਕਰੀ ਕਰਦੇ ਸੀ। ਔਰ ਉਹਨਾਂ ਦਾ ਪਰਿਵਾਰ ਜਦੋਂ ਅੱਗੋਂ ਅੱਜ ਵੀ ਜਿਹੜੀਆਂ ਉਹਨਾਂ ਦੀਆਂ ਅੱਗੋਂ ਪੀੜ੍ਹੀਆਂ ਨੇ 5 ਸਦੀਆਂ ਬਾਅਦ ਵੀ ਉਹ ਸਿੱਖਾਂ ਦੇ ਨਾਲ ਉਸੇ ਤਰ੍ਹਾਂ ਹੀ ਮੁਹੱਬਤ ਕਰਦੀਆਂ ਨੇ। ਰਾਏ ਅਜ਼ੀਜ਼ੁੱਲਾ ਔਰ ਦੂਸਰੇ ਜਿਹੜਾ ਕਿਲ੍ਹਾ ਰਾਏਕੋਟ ਵਾਲੇ ਨੇ ਉਹਨਾਂ ਦਾ ਵੀ ਇਤਿਹਾਸ ਉਸ ਨਾਲ ਜੁੜਦਾ ਹੈ, ਉਹ ਵੀ ਪਰਿਵਾਰਕ ਸਾਂਝਾਂ। ਇਸੇ ਤਰ੍ਹਾਂ ਨਵਾਬ ਮਲੇਰਕੋਟਲਾ ਉਹਨਾਂ ਦੇ ਵੀ ਜਿਹੜੇ ਡਿਸੈਂਡੈਂਟ ਨੇ। ਸੋ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਸਾਡੀ 5 ਸਦੀਆਂ ਤੋਂ ਸਾਂਝ ਸ਼ੁਰੂ ਹੋ ਜਾਂਦੀ ਹੈ। ਔਰ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਰਾਏ ਬੁਲਾਰ ਭੱਟੀ ਉਹਨਾਂ ਦੀ ਕਬਰ ਹੈ ਔਰ ਉੱਥੇ ਪੂਰਾ ਇੱਕ ਪਾਰਕ ਵੀ ਬਣਿਆ ਹੋਇਆ। ਔਰ ਇਹ ਖਬਰ ਸੀ ਕਿ ਨਨਕਾਣਾ ਸਾਹਿਬ ਦੇ ਰਾਏ ਬੁਲਾਰ ਭੱਟੀ ਪਾਰਕ ਵਿਖੇ ਵਾਟਰ ਫਿਲਟਰੇਸ਼ਨ ਪਲਾਂਟ ਦਾ ਉਦਘਾਟਨ ਔਰ ਉਹਨਾਂ ਨੇ ਬੇਸ਼ੱਕ ਔਰ DC ਉੱਥੋਂ ਦੇ ਨਨਕਾਣਾ ਸਾਹਿਬ ਜ਼ਿਲ੍ਹਾ ਵੀ ਹੈ ਔਰ ਜ਼ਾਹਿਦ ਪਰਵੇਜ਼ ਵੜੈਚ ਉਹਨਾਂ ਦੇ ਡਿਪਟੀ ਕਮਿਸ਼ਨਰ ਨੇ। ਔਰ ਖ਼ਾਸ ਤੌਰ 'ਤੇ ਜਿਹੜੀ ਇੰਗਲੈਂਡ ਤੋਂ ਸਿੱਖ ਸੰਗਤ ਭਾਈ ਰਣਜੀਤ ਸਿੰਘ ਰਾਣਾ ਦੀ ਅਗਵਾਈ ਦੇ ਵਿੱਚ ਆਈ ਜਿਸ ਨੂੰ ਗੁਰਮਤ ਸੇਵਕ ਜਥਾ UK ਉਹਨਾਂ ਤੋਂ ਉਹਨਾਂ ਨੇ ਉਦਘਾਟਨ ਕਰਵਾਇਆ। ਔਰ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਰਿਬਨ ਕੱਟਿਆ ਜਾ ਰਿਹਾ। ਔਰ ਇਹਦੇ 'ਚ ਜਿਹੜੀ ਇਹ ਨਨਕਾਣਾ ਸਾਹਿਬ ਦੇ ਸਮੁੱਚੇ ਸ਼ਹਿਰ ਦੇ ਲਈ ਇਹ ਵਾਟਰ ਫਿਲਟਰੇਸ਼ਨ ਪਲਾਂਟ 20,000 ਲੀਟਰ ਫਿਲਟਰ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਵਾਏਗੀ।
ਔਰ ਇਸ ਸਮਾਗਮ ਨੂੰ ਨਨਕਾਣਾ ਸਾਹਿਬ ਦੇ ਰਾਏ ਬੁਲਾਰ ਭੱਟੀ ਦਾ ਪਰਿਵਾਰ, ਜਿਨ੍ਹਾਂ ਦੇ ਵਿੱਚ ਰਾਏ ਮੁਹੰਮਦ ਅਕਰਮ ਭੱਟੀ, ਰਾਏ ਸਲੀਮ ਭੱਟੀ, ਰਾਏ ਬੁਲਾਰ ਭੱਟੀ, ਉਹਨਾਂ ਨੇ ਪ੍ਰਬੰਧ ਕੀਤਾ ਔਰ ਸਿੱਖ ਜਥੇ ਦੀ ਮੌਜੂਦਗੀ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਨਨਕਾਣਾ ਸਾਹਿਬ ਦੀ ਧਰਤੀ ਦੇ ਵਛਿੰਦੇ ਖੁਸ਼ਕਿਸਮਤ ਨੇ ਕਿ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਆਏ ਔਰ ਅੱਜ ਉਹਨਾਂ ਦੀ ਨਨਕਾਣਾ ਸਾਹਿਬ ਵਰਲਡ ਫੇਮ ਰੱਖਦਾ ਹੈ ਗੁਰੂ ਨਾਨਕ ਸਾਹਿਬ ਦੇ ਬਰਥ ਪਲੇਸ ਦੇ ਨਾਤੇ। ਉੱਥੇ ਇਹ ਰਾਏ ਬੁਲਾਰ ਭੱਟੀ ਪਰਿਵਾਰ ਹਮੇਸ਼ਾ ਹੀ ਸਿੱਖਾਂ ਦੇ ਕਰੀਬ ਰਹੇਗਾ। ਇਹਨਾਂ ਨੂੰ ਅਸੀਂ ਆਪਣੇ ਸਮਝਦੇ ਹਾਂ ਕਿਉਂਕਿ ਇਹਨਾਂ ਦੇ ਵਡੇਰਿਆਂ ਨੇ ਵੀ, ਕਿਉਂਕਿ ਅਕਸਰ ਰਾਏ ਬੁਲਾਰ ਔਰ ਗੁਰੂ ਨਾਨਕ ਸਾਹਿਬ ਦੇ ਪਿਤਾ ਜਿਹੜੇ ਕਿ ਕਦੇ ਵੀ ਸਮਝ ਨਹੀਂ ਸਕੇ ਕਿ ਭਾਈ ਉਹਨਾਂ ਦੇ ਪੁੱਤਰ ਦੇ ਵਿੱਚ ਕੀ ਹੈ, ਲੇਕਿਨ ਰਾਏ ਬੁਲਾਰ ਉਹਨਾਂ ਨੂੰ ਕਹਿੰਦੇ ਸੀ ਕਿ ਕਾਲੂ ਤੂੰ ਦੇਖ ਇਸ ਤੇਰੇ ਪੁੱਤਰ ਦੇ, ਤੇਰਾ ਪੁੱਤਰ ਨਹੀਂ ਹੈ, ਇਹ ਰੱਬ ਦਾ ਨੂਰ ਹੈ, ਇਸ ਦੇ ਵਿੱਚ ਰੱਬ ਦਾ ਜਲਵਾ ਹੈ। ਔਰ ਉਹੀ ਦਿੱਖ ਅਸੀਂ ਸਮਝਦੇ ਹਾਂ ਜਿਹੜੀ ਕਿ ਕਿਸੇ 'ਚ ਪਛਾਣਨ ਦੀ ਹੁੰਦੀ ਹੈ, ਇਸ ਪਰਿਵਾਰ ਨੇ ਪਛਾਣਿਆ। ਔਰ ਪੰਜਾ ਸਾਹਿਬ ਦੇ ਹਵਾਲੇ ਨਾਲ ਅੱਜ ਦੇ ਮੀਡੀਆ ਦੇ ਵਿੱਚ ਮੇਨ ਖਬਰਾਂ ਨੇ ਕਿ ਦੂਰ ਦਰਾਡਿਓਂ ਸਿੱਖ ਸੰਗਤਾਂ ਸਿੰਧ ਤੋਂ ਵੀ ਔਰ ਬਾਹਰਲੇ ਜਥੇ ਵੀ ਪਹੁੰਚੇ ਨੇ ਔਰ ਜਿਹੜਾ ਉਸ ਦੀ ਫੁੱਲਾਂ ਦੇ ਨਾਲ ਬੜੀ ਅਲੌਕਿਕ ਸਜਾਵਟ ਕੀਤੀ ਗਈ ਹੈ। ਅੰਦਰ ਬਾਹਰ ਰੰਗ ਬਰੰਗੇ ਖੁਸ਼ਬੂਦਾਰ ਫੁੱਲਾਂ ਨਾਲ ਸਜਾਵਟ ਹੈ। ਗੁਰਦੁਆਰੇ ਦਾ ਐਂਟਰੈਂਸ, ਡਿਓੜੀਆਂ, ਸਰੋਵਰ, ਦੀਵਾਨ ਹਾਲ ਔਰ ਇਸ ਨੂੰ ਸਾਰੇ ਭਵਨਾਂ ਨੂੰ ਜਿਹੜੇ ਵੀ ਉਹਦੇ ਚੋਂ ਗਿਰਦੇ ਨੇ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ। ਹੋਰ ਵੀ ਸਾਰੇ ਪ੍ਰਬੰਧ ਨੇ ਔਰ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਉੱਥੇ ਆਰੰਭ ਹੋ ਚੁੱਕੇ ਨੇ। ਕੱਲ ਸਵੇਰੇ ਉਸ ਦਾ ਭੋਗ ਪਏਗਾ ਔਰ ਜਿਵੇਂ ਮੈਂ ਕਿਹਾ ਵੀ ਭਾਰਤ ਤੋਂ 1000 ਤੋਂ ਜ਼ਿਆਦਾ ਸਿੱਖ ਔਰ ਬਾਹਰੋਂ ਵੀ ਡਾਇਸਪੋਰਾ ਔਰ ਇਹ UK ਦਾ ਸਿੱਖ ਜਥਾ ਵੀ ਉਹਦੇ 'ਚ ਸ਼ਮੂਲੀਅਤ ਕਰ ਰਿਹਾ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਵਿਖੇ ਵੀ ਵੱਡੇ ਪੈਮਾਨੇ ਦੇ ਉੱਤੇ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ। ਸੋ ਅਸੀਂ ਜਿਹੜਾ ਇਹ ਸਮਝਦੇ ਹਾਂ ਕਿ ਸਤਿਗੁਰੂ ਨੇ ਚਾਹਿਆ ਤੇ ਬਹੁਤ ਜਲਦੀ ਅਸੀਂ ਵੀ ਉਸ ਧਰਤੀ ਦੇ ਦੀਦਾਰ ਪਾ ਸਕਾਂਗੇ। ਆਉਣ ਵਾਲਾ ਵਕਤ ਦੱਸਦਾ ਹੈ ਵੀ ਕਿਵੇਂ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਗੱਲ ਨੇ ਜਿੱਥੇ ਪਾਕਿਸਤਾਨੀ ਹਕੂਮਤ, ਆਵਾਮ, ਉਹਨਾਂ ਦੇ ਲਈ ਸਿੱਖ ਕੌਮ ਦੇ ਅੰਦਰ ਬਹੁਤ ਪਿਆਰ ਔਰ ਮੁਹੱਬਤ ਲਿਆਂਦੀ ਹੈ ਕਿ ਕਿਵੇਂ ਅੱਜ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਹੈ ਸੇਵਾ ਸੰਭਾਲ ਵੀ ਹੋ ਰਹੀ ਹੈ। ਔਰ ਜਿਵੇਂ ਅੱਜ ਹੀ ਇੱਕ ਵੀਡੀਓ ਸਾਡੇ ਮੀਰ ਸ਼ਾਹਿਦ ਸਾਹਿਬ ਨੇ ਸਾਨੂੰ ਭੇਜੀ ਕਿ ਕਿਵੇਂ ਗੁਰਦੁਆਰਾ 6ਵੀਂ ਪਾਤਸ਼ਾਹੀ ਦਾ ਮੁਜੰਗਾ ਵਿਖੇ ਔਰ ਬਹੁਤ ਸਾਰੇ ਪਿਸ਼ਾਵਰ ਦੇ ਵਿੱਚ ਵੀ ਗੁਰਦੁਆਰਾ ਭਾਈ ਜੋਗਾ ਸਿੰਘ ਔਰ ਦੂਸਰੇ, ਕਿਉਂਕਿ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਹੈ, ਰੋਜ਼ੇ ਨੇ, ਗੁਰਦੁਆਰਾ ਸਾਹਿਬਾਨ ਸਿੱਖ ਸੰਗਤਾਂ ਵੱਲੋਂ ਇਫਤਾਰੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਔਰ ਇਹ ਇੱਕ ਗੁੱਡਵਿਲ ਔਰ ਇਹਨਾਂ ਦੋਨਾਂ ਕੌਮਾਂ ਦੀ ਗੁੱਡਵਿਲ ਜਿਹੜੀ ਹੈ ਮੈਂ ਸਮਝਦਾ ਹਾਂ ਵੀ ਜਿਸ ਨੂੰ ਅਲਾਮਾ ਇਕਬਾਲ ਨੇ ਜਿਹੜੀ ਉਹ ਸਾਂਝ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਸਟਰੈਂਥਨ ਹੋਏਗੀ। ਔਰ ਜਿਵੇਂ ਅਸੀਂ ਰੋਜ਼ਾਨਾ ਕਨਕਲੂਜਨ ਦੇ ਵਿੱਚ ਪ੍ਰੋਗਰਾਮ ਦੇ ਰੂਹਾਨੀਅਤ ਦੀ ਵਿਚਾਰ ਕਰਦੇ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਰਹਾਉ, ਜਿਵੇਂ ਰਹਾਉ ਦੀ ਤੁਕ ਵਿਚਾਰ ਦਾ ਕੇਂਦਰੀ ਨੁਕਤਾ ਹੈ ਕਿ ਹੇ ਮੇਰੇ ਮਨ ਗੁਰਮੁਖ ਬਣ, ਉਸ ਰੱਬ ਨੂੰ ਯਾਦ ਕਰ। ਜਦੋਂ ਤੇਰੇ ਅੰਦਰ ਗੁਰੂ ਦਾ ਸ਼ਬਦ ਵਸ ਜਾਏਗਾ ਤੇਰਾ ਮਨ ਵੀ ਤੇ ਤਨ ਵੀ, ਕਿਉਂਕਿ ਜਦੋਂ ਅੰਦਰ ਤੁਹਾਡੇ ਚਾਹ ਹੁੰਦਾ ਤਨ ਤਾਂ ਮਨ ਨੂੰ ਹੀ ਫੋਲੋ ਕਰਦਾ। ਜਦੋਂ ਅਸੀਂ ਇਹ ਵੀ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਜਦੋਂ ਮਨ ਦੇ ਅੰਦਰ ਰੱਬ ਦੀ ਯਾਦ ਵਸਦੀ ਹੈ ਫਿਰ ਤਾਂ ਸਰੀਰ ਹੌਲਾ ਫੁੱਲ ਹੁੰਦਾ, ਐਵੇਂ ਲੱਗਦਾ ਹੈ ਕਿ ਤੁਸੀਂ ਜਿਵੇਂ ਉੱਡ ਰਹੇ ਹੋ। ਸੋ ਇਹੀ ਜਿਹੜਾ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਜਿਹੜਾ ਰੱਬ ਦਾ ਪਿਆਰਾ ਗੁਰਮੁਖ ਬਣਦਾ ਹੈ, ਗੁਰੂ ਸਾਹਿਬ ਕਹਿੰਦੇ ਧੰਨ ਜਨਨੀ ਜਿਨ ਜਾਇਆ, ਕਿ ਐਸਾ ਇਨਸਾਨ ਜਿਹੜਾ ਰੱਬ ਦੇ ਨਾਲ ਜੁੜਿਆ ਹੈ, ਜਿਹਦੇ ਮਨ ਤਨ ਦੇ ਵਿੱਚ ਰੱਬ ਦਾ ਨਾਮ ਵਸਦਾ, ਉਹਦੀ ਮਾਂ ਜਿਹੜੀ ਹੈ ਉਸ ਤੋਂ ਬਲਿਹਾਰ ਕੁਰਬਾਨ ਜਿਹਨੇ ਇਸ ਕਿਸਮ ਦੇ ਪੁੱਤਰ ਨੂੰ ਜੰਮਿਆ, ਧੰਨ ਪਿਤਾ ਪ੍ਰਧਾਨ ਜਿਹੜਾ ਪਿਤਾ ਹੈ ਜਿਸ ਦੀ ਉਹ ਔਲਾਦ ਹੈ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਕਿ ਜਦੋਂ ਤੁਸੀਂ ਰੱਬ ਦੀ ਇਬਾਦਤ, ਰੱਬ ਦੀ ਸੇਵਾ ਦੇ ਵਿੱਚ ਲੱਗਦੇ ਹੋ ਤੇ ਤੁਹਾਨੂੰ ਸੁੱਖ ਮਿਲਦਾ, ਅੰਦਰੋਂ ਤੁਹਾਡਾ ਗੁਮਾਨ, ਹੰਕਾਰ ਜਿਹੜਾ ਹਉਮੈ, ਅਹਮ,
ਅਨਾ ਇਹ ਖਤਮ ਹੋ ਜਾਂਦੀ ਹੈ। ਦਰ ਸੇਵਨ ਸੰਤ ਜਨ ਖੜੇ ਪਾਇਨ ਗੁਨੀ ਨਿਦਾਨ, ਕਿ ਜਿਹੜੇ ਉਸ ਵਾਹਿਗੁਰੂ ਦੇ ਦਰ ਤੇ ਉਸ ਦੇ ਸੇਵਕ ਬਣ ਕੇ ਉਸ ਦੇ ਪਿਆਰੇ ਬਣ ਕੇ ਖਲੋਤੇ ਰਹਿੰਦੇ, ਉਹਨਾਂ ਨੂੰ ਰੱਬ ਮਿਲਦਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ। ਸੋ ਉਹ ਗੁਣਾਂ ਦਾ ਖਜ਼ਾਨਾ ਰੱਬ ਉਹਨਾਂ ਨੂੰ ਹੀ, ਇਸ ਲਈ ਜਦੋਂ ਦਰਵੇਸ਼ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂਦਾ ਹੈ ਰੱਬ ਦੇ ਫਕੀਰਾਂ ਦੇ ਲਈ, ਤਾਂ ਉਹੀ ਹੈ ਕਿ ਦਰ ਤੇ ਖਲੋਤੇ ਹੋਏ। ਜਦੋਂ ਤੁਸੀਂ ਖਲੋਂਦੇ ਹੋ ਤੇ ਫਿਰ ਪੁਕਾਰ ਕਰਦੇ ਹੋ ਕਿ ਦੇਵ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ ਅੱਧੀ ਅੱਧ ਪਚੱਦੀ ਦੇ ਦੇ, ਨਿੱਕੀ ਹੋਰ ਗੁਸਾਈ ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਆਸਨਾ ਰਹੀਏ ਇੱਕ ਵੇਰ ਦਰ ਖੱਲਿਆਂ ਤਾਈਂ, ਸਾਈਂ ਸਵਾਦ ਚਖਾਈ। ਤੇ ਇਹੀ ਦਰਵੇਸ਼ ਹੈ ਜਿਹੜਾ ਦਰ ਦੇ ਉੱਤੇ ਖੜਾ ਹੈ। ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ। ਜਦੋਂ ਤੁਸੀਂ ਉਸ ਦੇ ਦਰ ਤੇ ਖਲੋਂਦੇ ਹੋ, ਉਹਦੀ ਰਹਿਮਤ ਹੁੰਦੀ ਹੈ, ਉਹ ਆ ਕੇ ਤੁਹਾਡੇ ਅੰਦਰ ਵਸਦਾ ਹੈ। ਗੁਰ ਸ਼ਬਦੀ ਸਾਲਾਹੀ ਹੈ ਰੰਗੇ ਸਹਿਜ ਸੁਭਾਏ, ਫਿਰ ਉਸ ਰੰਗ ਦੇ ਅੰਦਰ ਤੁਹਾਡੇ ਅੰਦਰ ਸਹਿਜ ਭਰ ਜਾਂਦਾ ਹੈ, ਤੁਹਾਡੇ ਅੰਦਰ ਉਸ ਦੀ ਸਲਾਹਤਾ ਉਸ ਦਾ ਗੁਣ ਗਾਇਨ ਤੁਸੀਂ ਉਹਦੀ ਬਖਸ਼ਿਸ਼ ਦੇ ਨਾਲ ਕਰਦੇ ਹੋ। ਸੱਚਾ ਸੱਚ ਸਮਾਇਆ ਮਿਲ ਰਹਿ ਨਾ ਵਿਛੜ ਜਾਏ। ਇਹ ਇਵੇਂ ਹੀ ਹੈ, ਜਦੋਂ ਗੁਰੂ ਮਿਲ ਜਾਂਦਾ ਹੈ ਤੁਹਾਡੇ ਅੰਦਰ ਸੱਚ ਦਾ ਬੀਜ ਆ ਜਾਂਦਾ ਹੈ। ਵਾਹਿਗੁਰੂ ਆਪ ਸੱਚ ਹੈ, ਸੱਚ ਦੇ ਨਾਲ ਸੱਚ ਸਮਾ ਜਾਂਦਾ ਹੈ, ਔਰ ਇਹੀ ਆਪਸੀ ਮਿਲਾਪ ਹੈ। ਜੋ ਕੁਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ, ਚਿਰੀ ਵਿਛੁੰਨੇ ਮੇਲੀਅਨ ਸਤਿਗੁਰ ਪੰਨੇ ਪਾਏ, ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ। ਕਿ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹੋ, ਤੁਹਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਉਹੀ ਕਰਨ ਕਾਰਨ ਹਾਰ ਹੈ, ਤੁਹਾਡੇ ਹੱਥ ਕੁਛ ਨਹੀਂ ਹੈ। ਔਰ ਇਹ ਤੁਹਾਡਾ ਮਿਲਾਪ ਚਿਰੀ ਵਿਛੁੰਨੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਤੇ ਰੱਬ ਦੀ ਰਹਿਮਤ ਦੇ ਨਾਲ ਜਦੋਂ ਤੁਸੀਂ ਚਿਰੀ ਵਿਛੁੰਨੇ, ਜਿਹੜਾ ਇੱਕ ਵਿਛੋੜਾ ਸੀ ਰੱਬ ਤੋਂ ਪਿਆ ਹੋਇਆ ਰੂਹ ਦਾ, ਉਹ ਵਿਛੋੜਾ ਮੁੱਕਦਾ ਹੈ। ਤੇ ਸਤਿਗੁਰ ਇਹ ਹੁੰਦਾ ਤੁਸੀਂ ਸਤਿਗੁਰ ਦੇ ਪੱਲੇ ਪੈ ਜਾਂਦੇ। ਪੱਲੇ ਪੈਣਾ ਕਿ ਤੁਸੀਂ ਸਤਿਗੁਰ ਦਾ ਦਾਮਨ ਫੜ ਲੈਂਦੇ ਹੋ ਕਿ ਨਹੀਂ, ਮੈਂ ਹੁਣ ਕੋਈ ਹੋਰ ਮੇਰਾ ਦਰ ਨਹੀਂ ਹੈ, ਮੈਂ ਕਿੱਥੇ ਜਾਣਾ ਹੈ। ਆਂਚਲ ਗਹਿ ਕੇ, ਜਦੋਂ ਗੁਰਬਾਣੀ ਕਹਿੰਦੀ ਹੈ ਕਿ ਭਾਈ ਜਦੋਂ ਤੁਸੀਂ ਗਹਿ ਕੇ ਸਾਧਕਾ, ਤੁਸੀਂ ਰੱਬ ਦੇ ਪਿਆਰੇ ਦਾ ਪੱਲਾ ਫੜ ਲਿਆ ਵੀ ਇਹੀ ਮੇਰਾ ਰੱਬ ਦਾ ਘਰ, ਇਹੀ ਮੇਰਾ ਦਰ ਹੈ, ਤੇ ਫਿਰ ਜਿਹੜਾ ਅਲਟੀਮੇਟਲੀ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ। ਆਪ ਹੀ ਗੁਰੂ ਸਹਾਈ ਹੁੰਦੇ ਨੇ। ਤੇ ਅਖੀਰਲੇ ਲਫ਼ਜ਼ਾਂ ਦੇ ਵਿੱਚ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ, ਮਨ ਤਨ ਰੱਤਾ ਰੰਗ ਸਿਉ ਹਉਮੈ ਤਜ ਵਿਕਾਰ, ਅਹਨਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ, ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਕਿ ਜਦੋਂ ਅੰਦਰ ਉਹ ਵਾਹਿਗੁਰੂ ਆ ਕੇ ਵਸ ਜਾਂਦਾ ਹੈ, ਮਨ ਤਨ ਰੱਤਾ ਰੰਗ ਸਿਉ ਹਉਮੈ ਤਜ, ਅੰਦਰੋਂ ਹਉਮੈ ਨਿਕਲ ਜਾਂਦੀ ਹੈ, ਵਿਕਾਰ ਨਿਕਲ ਜਾਂਦੇ ਨੇ, ਤਨ ਔਰ ਮਨ ਉਸ ਪਿਆਰੇ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਅਹਨਸ ਹਿਰਦੇ, ਅਹਨਸ ਹੁੰਦਾ ਦਿਨ ਰਾਤ, ਦਿਨ ਰਾਤ ਫਿਰ ਤੁਹਾਡੇ ਅੰਦਰ ਉਸ ਵਾਹਿਗੁਰੂ ਦਾ ਸਿਮਰਨ, ਉਸ ਦੀ ਯਾਦ, ਉਸ ਦੀ ਇਬਾਦਤ ਉਹੀ ਚੱਲਦੀ ਹੈ। ਨਿਰਭਉ ਨਾਮ ਨਿਰੰਕਾਰ, ਕਿ ਉਹ ਵਾਹਿਗੁਰੂ ਨਿਰਭਉ ਹੈ, ਉਹ ਨਿਰੰਕਾਰ ਹੈ, ਉਸ ਦਾ ਨਾਮ ਹੀ ਤੁਹਾਡੇ ਅੰਦਰ ਵਸਦਾ ਹੈ। ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ, ਕਿ ਉਹ ਸ਼ਬਦ ਅਪਾਰ ਇਨਫਿਨਿਟ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਤੇ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਆਪ ਹੀ ਬਖਸ਼ਿਸ਼ ਕਰਕੇ ਉਹ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਵੇਂ ਸ਼ੁਰੂ ਚਾਹੀਦਾ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਵਾਲੇ ਵੀਡੀਓ ਨੇ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।